ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 15 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ, ਇੰਦਰਜੀਤ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8590525575 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਵੀ ਕਾਫੀ ਮੇਜਰ ਬੈਂਕਸ ਜੋ ਕਿਆਸ ਅਰਾਈਆਂ ਲਾ ਰਹੇ ਸੀ ਵੀ ਫੈਡ ਘੱਟੋ ਘੱਟ 75 ਬੇਸਿਸ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਕਰੂਗਾ, ਤੇ ਉਹੀ ਕੁਝ ਅੱਜ ਫੈਡ ਨੇ ਅਨਾਉਂਸ ਕੀਤਾ ਹੈਗਾ। ਫੈਡਰਲ ਰਿਜ਼ਰਵ ਬੋਰਡ ਨੇ ਅੱਜ 2 ਵਜੇ ਦੇ ਕਰੀਬ ਈਸਟਰਨ ਸਟੈਂਡਰਡ ਟਾਈਮ 75 ਬੇਸਿਸ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਕੀਤਾ ਹੈ। ਲਗਭਗ 3 ਦਹਾਕਿਆਂ ਤੋਂ ਬਾਅਦ, 1994 ਤੋਂ ਬਾਅਦ ਇੰਨਾ ਜ਼ਿਆਦਾ ਇੰਟਰਸਟ ਰੇਟ ਇੱਕੋ ਦਵੇਂ ਇਨਕਰੀਜ਼ ਕੀਤਾ ਹੈਗਾ। ਇਹ ਸਾਰਾ ਕੁਝ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਕੀਤਾ ਗਿਆ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਸੈਸ਼ਨ ਨਾ ਆਵੇ। ਪਰ ਇਹ ਅਨਾਉਂਸ ਕਰਨ ਤੋਂ ਬਾਅਦ ਥੋੜਾ ਜਿਹੜੀ ਸਟਾਕ ਮਾਰਕੀਟ ਆ ਉਹਦੇ ਵਿੱਚ ਵਾਧਾ ਜ਼ਰੂਰ ਹੋਇਆ ਹੈਗਾ, ਪਰ ਜਿਹੜੀਆਂ ਰਿਪੋਰਟਸ ਓਵਰਆਲ ਆ ਰਹੀਆਂ ਆ ਉਹ ਤੋਂ ਲੱਗਦਾ ਨਹੀਂ ਪਈ ਰਿਸੈਸ਼ਨ ਤੋਂ ਆਪਾਂ ਬਚਾਂਗੇ। ਬੈਟਰਨ ਇੱਕ ਇਨਵੈਸਟਰ, ਬਿਟਕੋਇਨ ਬੁੱਲ ਮਾਈਕਲ ਨੋਵੋਗ੍ਰੈਟਸ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਕੋਨਮੀ ਇਜ਼ ਗੋਇੰਗ ਟੂ ਕਲੈਪਸ। ਇਹ ਵਾਲ ਸਟਰੀਟ ਦੇ ਵੈਟਰਨ ਹੈਗੇ ਆ। ਵੀ ਆਰ ਗੋਇੰਗ ਇਨਟੂ ਏ ਰੀਲੀ ਫਾਸਟ ਰਿਸੈਸ਼ਨ। ਕਹਿੰਦੇ ਵੀ ਅਸੀਂ ਬਹੁਤ ਜਲਦੀ ਇੱਕ ਵੱਡੇ ਰਿਸੈਸ਼ਨ ਦੇ ਵਿੱਚ ਜਾ ਰਹੇ ਹੈਗੇ ਆ। ਤੇ ਇਸ ਤੋਂ ਅੱਗੇ ਬਿਲ ਗੇਟਸ ਨੇ ਅੱਜ ਕ੍ਰਿਪਟੋ ਤੇ NFTs ਦੇ ਅੰਦਰ ਇੱਕ ਆਪਣੀ ਜਿਹੜੀ ਸਟੇਟਮੈਂਟ ਦਿੱਤੀ ਆ ਇਹਨਾਂ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਇਹ ਤਾਂ 100% ਗ੍ਰੇਟਰ ਫੂਲ ਥਿਊਰੀ ਆ, ਵੀ ਇਹ ਸਾਰਾ ਕੁਝ ਸ਼ੈਮ ਹੈਗਾ, ਸਕੈਮ ਆ, ਡਿਜੀਟਲ ਐਸਟ ਟ੍ਰੈਂਡ 100%। ਇਹ ਮਾਈਕਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਆ, ਉਹਨਾਂ ਨੇ ਕਿਹਾ। ਸੋ ਹੁਣ ਇਹਨਾਂ ਦੀ ਸਟੇਟਮੈਂਟ ਦੇ ਉੱਤੇ ਜੋ ਕ੍ਰਿਪਟੋ ਕਰੰਸੀਜ਼ ਹੈਗੀਆਂ ਉਹਨਾਂ ਦੇ ਉੱਤੇ ਜਿਹੜਾ ਆ ਬਹੁਤ ਜ਼ਿਆਦਾ ਅਸਰ ਪਊਗਾ। ਨਵੰਬਰ 2021 ਦੇ ਵਿੱਚ ਬਿਟਕੋਇਨ ਆਲ ਟਾਈਮ ਹਾਈ ਸੀ, $69,000 ਉਹਦੀ ਪ੍ਰਾਈਸ ਸੀ, ਤੇ ਹੁਣ ਉਹ ਘਟ ਕੇ 23,000 ਰਹਿ ਗਈ ਆ। ਤੇ ਪਰ ਜਦੋਂ ਹੁਣ ਇੱਕ ਇਦਾਂ ਦੀ ਕੰਪਨੀ ਦੇ CEO ਆਪਣੀ ਸਟੇਟਮੈਂਟ ਦੇਣ ਵੀ ਇਹ ਤਾਂ ਇੱਕ ਕਿਸੇ ਤਰ੍ਹਾਂ ਨਾਲ ਵੀ ਬੇਵਕੂਫਾਂ ਦੀ ਥਿਊਰੀ ਹੈਗੀ ਆ, ਤੇ ਇਹਦੇ ਤੇ ਇਹਦਾ ਅਸਰ ਬਹੁਤ ਪਊਗਾ। ਜੀ, ਸੋ ਜਿਹੜੀ ਰੇਟ ਹਾਈਕ ਦੇ ਵਿੱਚ ਗੱਲ ਕਰਦੇ ਜਾਈਏ, ਫੈਡਰਲ ਰਿਜ਼ਰਵ ਨੇ ਕਿਹਾ ਵੀ ਜਿਹੜੀ ਇਕੋਨਮੀ ਆ ਉਹ 2.8% ਨਹੀਂ ਵਧੂਗੀ। ਜਿਹੜੀ ਇਹਨਾਂ ਨੇ 3 ਮਹੀਨੇ ਪਹਿਲਾਂ ਕਿਆਸ ਰਾਈਆਂ ਲਾਈਆਂ ਸੀ, ਉਹਨੂੰ ਹੁਣ ਉਹਨਾਂ ਨੇ ਘਟਾ ਕੇ 1% ਤੋਂ ਵੀ ਥੱਲੇ ਜਿਹੜੀ ਉਹਦੇ ਵਿੱਚ ਗਿਰਾਵਟ ਤੱਕ ਕੀਤੀ ਹੈ। 1.7% ਕਹਿੰਦੇ ਆ ਵੀ ਇਸ ਸਾਲ ਮਹਿਜ ਜਿਹੜੀ ਇਕੋਨਮੀ ਆ ਉਹ ਗਰੋ ਹੋਊਗੀ। ਹਾਇਰ ਇੰਟਰਸਟ ਰੇਟਸ ਦਾ ਮਤਲਬ ਇਹ ਹੋਊਗਾ ਹਰਜੋਤ ਸਿੰਘ, ਵੀ ਜਿਹੜੇ ਕ੍ਰੈਡਿਟ ਕਾਰਡ ਬੈਲੈਂਸਿਸ ਜਿਹੜੇ ਪੂਰੇ ਸਟੇਟਮੈਂਟ ਦੇ ਉੱਤੇ ਨਹੀਂ ਪੇ ਕਰਦੇ, ਉਹਨਾਂ ਦੇ ਉੱਤੇ ਜਿਹੜੀ APR ਲੱਗਦੀ ਆ, ਜਾਂ ਕਾਰਡ ਲੋਨਸ ਹੈਗੇ ਆ, ਜਾਂ ਘਰ ਦੇ ਲੋਨਸ ਆ, ਉਹ ਹੋਰ ਜ਼ਿਆਦਾ ਮਹਿੰਗੇ ਹੋਣਗੇ। 6.25 6.5 ਨੂੰ ਐਵਰੇਜ ਜਿਹੜੇ ਮਾਰਗੇਜ ਰੇਟਸ ਆ ਇਸ ਦੇ ਕਰਕੇ ਆਲਰੇਡੀ ਜੰਪ ਹੋ ਚੁੱਕੇ ਆ। ਫੈਡ ਪਾਲਿਸੀ ਮੇਕਰਸ ਨੇ ਅਨਇੰਪਲੋਇਮੈਂਟ ਦੀ ਦਰ ਵੀ ਵਧਣ ਦੇ ਅਨੁਮਾਨ ਲਾ ਦਿੱਤੇ ਨੇ।
3.5% ਤੋਂ ਵੱਧ ਕੇ ਇਹ ਮੰਨਦੇ ਆ ਵੀ ਅਗਲੇ ਸਾਲ ਤੱਕ 3.9 ਤਕਰੀਬਨ 4% ਜਿਹੜੀ ਅਨਇੰਪਲੋਇਮੈਂਟ ਰੇਟ ਆ ਉਸ ਦੇ ਉੱਤੇ ਇਹ ਜਾ ਪਊਗਾ। ਆਪਾਂ ਸਵੇਰੇ ਵੀ ਜ਼ਿਕਰ ਕਰ ਹੀ ਰਹੇ ਸੀਗੇ ਵੀ 64 ਫੇਰੇ ਜਿਹੜੇ ਪਿੰਕ ਸਲਿਪਸ ਯਾਨੀ ਕਿ ਲੇ-ਆਫਸ ਦਾ ਸਿਲਸਿਲਾ ਆ ਉਹ ਚੱਲ ਚੁੱਕਾ ਹੈਗਾ ਆ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਗੱਲ ਹੈਗੀ ਆ। ਫੈਡ ਪਾਲਿਸੀ ਮੇਕਰਸ ਨੇ ਇਹ ਵੀ ਅਨੁਮਾਨ ਲਾਇਆ ਵੀ ਜਿਹੜੇ ਐਕਸਪੈਕਟਡ ਜਿਹੜੇ ਇੰਟਰਸਟ ਰੇਟਸ ਆ ਉਹ 3.4% ਤੱਕ ਬਾਈ ਦੀ ਐਂਡ ਆਫ ਈਅਰ ਜਿਹੜੇ ਆ ਉਹ ਵਧਣੇ ਆ। ਪਹਿਲੋਂ ਇਹ ਅਨੁਮਾਨ ਮਹਿਜ 1.9% ਦਾ ਸੀਗਾ ਮਾਰਚ ਮਹੀਨੇ ਦੇ ਵਿੱਚ ਹਰਜੋਤ ਸਿੰਘ ਜੀ। ਸੋ ਆਲਮੋਸਟ 1.5 ਗੁਣਾ ਵੱਧ ਇੰਟਰਸਟ ਰੇਟ ਜਿਹੜੇ ਆ ਹੋਰ ਜ਼ਿਆਦਾ ਵਧਣਗੇ। ਸੋ ਕੁੱਲ ਇੱਕ ਸਾਲ 'ਚ 1.9 ਵਧਣੇ ਸੀ, ਹੁਣ ਕਹਿੰਦੇ ਵੀ ਸਾਲ ਦੇ ਐਂਡ ਤੱਕ ਇੰਟਰਸਟ ਰੇਟ 3.4% ਤੱਕ ਵੀ ਜਿਹੜਾ ਉਹ ਵਧਾਇਆ ਜਾ ਸਕਦਾ ਹੈ। ਸੋ ਅਗਲੇ ਮਹੀਨੇ ਫਿਰ ਇਹਨਾਂ ਦੀ ਫੈਡ ਦੀ ਮੀਟਿੰਗ ਹੋਣੀ ਆ। ਇਨਫਲੇਸ਼ਨ ਦੇ ਉੱਤੇ, ਮਹਿੰਗਾਈ ਦੇ ਉੱਤੇ ਕਾਬੂ ਪਾਉਣ ਦੇ ਲਈ, ਸੌਫਟ ਲੈਂਡਿੰਗ ਇਸ ਦੀ ਲੋਕਾਂ ਦੀ ਕਰਵਾਉਣ ਦੇ ਲਈ ਇਹ ਜਿਹੜੇ ਇੰਟਰਸਟ ਰੇਟ ਹਾਈਕਸ ਆ ਇਹ ਹੁਣ ਲਗਾਤਾਰ ਇਕੱਠੇ ਕੁਝ ਮਹੀਨਿਆਂ ਦੇ ਵਿੱਚ ਇਹ ਹੋਣੇ ਸ਼ੁਰੂ ਹੋ ਚੁੱਕੇ ਆ। GDP ਦੇਖੋ ਕਿੱਧਰ ਨੂੰ ਜਾਂਦੀ ਹੈ, ਪਰ ਗਰੋਥ ਦੀ ਜਿਹੜੀ ਰੇਟ ਆ ਉਹ ਦਰ ਆ ਉਹ ਆਲਰੇਡੀ ਇਹਨਾਂ ਨੇ ਘੱਟ ਜਿਹੜੀ ਉਹ ਦੱਸਣੀ ਸ਼ੁਰੂ ਕਰ ਦਿੱਤੀ ਆ। ਸੋ ਐਵਰੀਥਿੰਗ ਇਜ਼ ਨਾਟ ਵੈਲ ਵਿਦ ਇਕੋਨਮੀ। ਸੋ ਬਾਟਮ ਲਾਈਨ ਆਪਾਂ ਜਿਹੜਾ ਆ ਇਸ ਨੂੰ ਇਸ ਲਿਹਾਜ਼ ਦੇ ਨਾਲ ਦੇਖ ਸਕਦੇ ਹਾਂ। ਸੋ ਬਾਰ-ਬਾਰ ਜਿੱਦਾਂ ਆਪਾਂ ਕਹਿੰਦੇ ਆ ਰਹੇ ਹਾਂ, ਹੁਣ ਵਕਤ ਆ ਬਹੁਤ ਹੀ ਸੰਜਮ ਦੇ ਨਾਲ ਜਿਹੜੇ ਆ ਉਹ ਫੈਸਲੇ ਲੈਣ ਦਾ, ਖਾਸ ਕਰਕੇ ਵੱਡੇ ਖਰਚੇ ਕਰਨ ਦਾ, ਬਹੁਤ ਸੰਜਮ ਦੇ ਨਾਲ। ਜੀ, ਸੋ ਬਿਲਕੁਲ ਆਪਾਂ ਬਹੁਤ ਲੰਮੇ ਸਮੇਂ ਤੋਂ, ਕਈ ਹਫ਼ਤਿਆਂ ਤੋਂ ਕਹਿ ਰਹੇ ਹਾਂ ਵੀ ਰਿਸੈਸ਼ਨ ਆ ਰਿਹਾ ਤੇ ਬਹੁਤ ਬੁਰੀ ਸਿਚੁਏਸ਼ਨ ਬਣਦੀ ਜਾ ਰਹੀ ਆ। ਕੈਸ਼ ਇਜ਼ ਕਿੰਗ, ਇਹ ਆਲਵੇਜ਼ ਹੁੰਦਾ ਹੈ। ਸੋ ਜਿਹਦੇ ਕੋਲ ਸੇਵਿੰਗ ਆ ਜ਼ਰੂਰ ਬਚਾ ਕੇ ਰੱਖੋ, ਨਹੀਂ ਵੀ ਆ ਸੇਵ ਕਰਕੇ ਰੱਖੋ, ਕਿਉਂਕਿ ਪਤਾ ਨਹੀਂ ਜਿਸ ਹਿਸਾਬ ਨਾਲ ਇੰਟਰਸਟ ਰੇਟ ਅੱਜ ਇਨਕਰੀਜ਼ ਕੀਤੇ ਆ, 2 ਵਾਰੀ ਹੋਰ ਕਰਨੇ ਆ, ਤੇ ਮੈਨੂੰ ਲੱਗਦਾ ਵੀ ਐਕਚੁਅਲ ਇੰਟਰਸਟ ਰੇਟ ਇਹ 8 ਦੇ ਲਾਗੇ ਛਾਗੇ ਚੱਲ ਜਾਣਾ ਇਸ ਸਾਲ ਦੇ ਐਂਡ ਤੱਕ, ਜੋ ਇਹ ਸਿਚੁਏਸ਼ਨ ਬਣਦੀ ਆ। ਤੇ ਕਾਰਾਂ ਦਾ ਇੰਟਰਸਟ ਰੇਟ ਵੀ ਇੱਦਾਂ ਹੀ ਜਾਊਗਾ ਉੱਪਰ, ਤੇ ਇਸ ਤੋਂ ਬਿਨਾਂ ਜਿਹੜੇ ਕ੍ਰੈਡਿਟ ਕਾਰਡ ਆ ਉਹਨਾਂ ਦਾ ਤਾਂ ਫਿਰ 15-20% ਤੇ ਚੱਲ ਜੂਗਾ, ਜਦੋਂ ਪਹਿਲਾਂ ਹੀ ਉਹ ਇੰਨੇ ਦਾ ਮਹਿੰਗਾ ਹੁੰਦਾ ਸੀ। ਸੋ ਉਹਨਾਂ ਦਾ ਇਹੀ ਆ ਵੀ ਲੋਕ ਕੰਪੀਟੀਸ਼ਨ ਨਾ ਕਰਨ, ਪੈਸੇ ਘੱਟ ਸਮਾਨ ਘੱਟ ਖਰੀਦਣ, ਤਾਂ ਕਿ ਜਿਹੜੀ ਇਨਫਲੇਸ਼ਨ ਆ ਉਹਦੇ ਤੇ ਕੰਟਰੋਲ ਕੀਤਾ ਜਾ ਸਕੇ। ਸੋ ਸਾਰੇ ਜਣੇ ਫਾਈਨੈਂਸ਼ੀਅਲੀ ਸਟਰੋਂਗ ਰਹੋ, ਆਪਣੀ ਜੌਬਸ ਵਗੈਰਾ ਜਿਹੜੀ ਆ ਉਹਦੇ ਧਿਆਨ ਰੱਖੋ, ਕਿਉਂਕਿ ਕ੍ਰਿਪਟੋ ਕਰੰਸੀ ਦੀਆਂ ਕਈ ਕੰਪਨੀਆਂ ਦੇ 1-2 ਮੇਰੀ EMPLOYEES ਨਾਲ ਗੱਲ ਹੋਈ ਆ, ਉਹ ਕਹਿੰਦੇ ਅਸੀਂ ਸੋਚਿਆ ਨਹੀਂ ਸੀ ਵੀ ਅਸੀਂ ਵੀ ਲੇ ਆਫ ਹੋਵਾਂਗੇ। ਆਲ ਆਫ ਸਡਨ ਉਹਨਾਂ ਨੇ ਈਮੇਲ ਹੀ ਕਰਤੀ ਵੀ ਜੀ ਬਸ ਹੁਣ ਤੁਹਾਡੀ ਛੁੱਟੀ ਆ, ਤੇ ਤੁਹਾਨੂੰ ਆਪਾਂ ਕੁਛ ਵੀਕਾਂ ਦੀ ਤਨਖਾਹ ਦੇਵਾਂਗੇ, 1 ਮਹੀਨੇ ਦੀ ਮੈਡੀਕਲ ਦੇਵਾਂਗੇ, ਉਹ ਤੋਂ ਬਾਅਦ ਫਿਰ ਤੁਸੀਂ ਆਪਣੀ ਜੌਬ ਲੱਭ ਲਓ। ਕਿਉਂਕਿ ਕ੍ਰਿਪਟੋ ਕਰੰਸੀਜ਼ ਬਹੁਤ ਸਾਰੀਆਂ ਆ ਤੇ ਬਹੁਤ ਸਾਰੇ ਇੰਜੀਨੀਅਰ ਇਹਨਾਂ ਦੇ ਵਿੱਚ ਕੰਮ ਕਰਦੇ ਹੈਗੇ ਆ। ਜੀ ਬਿਲਕੁਲ, ਕੋਇਨਬੇਸ ਦਾ ਆਪਾਂ ਦੱਸਿਆ ਸੀ ਆਲਰੇਡੀ ਉਹਨਾਂ ਨੇ ਕਿੰਨੇ % ਜਿਹੜਾ ਲੇ ਆਫ ਆ ਉਹ ਐਲਾਨ ਦਿੱਤਾ ਹੈਗਾ ਆ। ਵਾਲ ਸਟਰੀਟ ਦੇ ਵੈਟਰਨ ਨੋਵੋਗ੍ਰੈਟਸ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਆ ਵੀ ਇਕੋਨਮੀ ਇਜ਼ ਗੋਇੰਗ ਟੂ ਕੋਲੈਪਸ। ਇਕੋਨਮੀ ਜਿਹੜੀ ਆ, ਅਰਥਚਾਰਾ ਆ, ਬੁਰੀ ਤਰ੍ਹਾਂ ਡਿੱਗਣ ਵਾਲਾ ਆ। ਵੀ ਆਰ ਗੋਇੰਗ ਟੂ ਗੋ ਇਨਟੂ ਰੀਅਲੀ ਫਾਸਟ ਰਿਸੈਸ਼ਨ। ਬਹੁਤ ਤੇਜ਼ੀ ਦੇ ਨਾਲ ਆ ਰਿਹਾ ਜਿਹੜਾ ਮੰਦਾ ਆ, ਉਸ ਦੇ ਵਿੱਚ ਆਪਾਂ ਜਾ ਰਹੇ ਹਾਂ। ਸੋ ਇਹ ਮੈਂ ਨਹੀਂ ਕਹਿ ਰਿਹਾ, ਹਰਜੋਤ ਸਿੰਘ ਜੀ ਨਹੀਂ ਕਹਿ ਰਹੇ, ਇਹ ਇੱਕ ਵਾਲ ਸਟਰੀਟ ਦਾ ਜਿਹੜਾ ਵੈਟਰਨ ਆ ਮਾਈਕਲ ਨੋਵੋਗ੍ਰੈਟਸ, ਉਸਨੇ ਜਿਹੜੇ ਅਰਥਚਾਰੇ ਦੇ ਭਵਿੱਖਬਾਣੀ ਨੂੰ ਲੈ ਕੇ ਜਿਹੜਾ ਉਹ ਕਿਹਾ ਆ, ਭਾਈ ਸਾਨੂੰ ਬਾਅਦ ਦੇ ਵਿੱਚ ਜਿੱਥੇ ਵੀ ਤੁਸੀਂ ਮਿਲਦੇ ਆ ਤੁਸੀਂ ਸਾਨੂੰ ਇਹ ਕਹਿਣ ਲੱਗ ਜਾਂਦੇ ਯਾਰ ਤੁਸੀਂ ਡਰਾਉਂਦੇ ਬਹੁਤ ਆ। ਡਰਾਉਣ ਦਾ ਨਹੀਂ ਸਾਡਾ ਕੋਈ ਮਕਸਦ, ਤੁਹਾਨੂੰ ਇਤਲਾਹ ਦੇਣ ਦਾ ਮਤਲਬ ਆ, ਮਕਸਦ ਆ ਵੀ ਤੁਸੀਂ ਭਾਈ ਉਸ ਨੂੰ ਦੇਖ ਕੇ ਸੋਚ ਸਮਝ ਕੇ ਜਿਹੜਾ ਵੀ ਫੈਸਲਾ ਲੈਣਾ ਹੈ। ਇਹ ਪੁਰਾਣਾ ਇੱਕ ਇਨਵੈਸਟਰ ਆ ਤੇ ਬਿਟਕੋਇਨ ਬੁੱਲ ਵੀ ਇਸ ਨੂੰ ਜਿਹੜਾ ਉਹ ਆਖਿਆ ਜਾਂਦਾ ਹੈਗਾ ਆ। ਸੋ ਮਾਰਕੀਟ ਵਾਚ ਦੇ ਨਾਲ ਇਸਨੇ ਇੱਕ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਹੋਏ ਇਹ ਚੀਜ਼ਾਂ ਜਿਹੜੀਆਂ ਉਹ ਆਖਿਆ ਆ, ਤੇ ਕਹਿੰਦੇ ਵੀ ਬਹੁਤ ਸਾਰੇ ਤਰੀਕਿਆਂ ਦੇ ਨਾਲ ਆਪਾਂ ਤੇਜ਼ੀ ਦੇ ਨਾਲ ਰਿਸੈਸ਼ਨ ਵੱਲ ਨੂੰ ਵੱਧ ਰਹੇ ਹਾਂ। ਇਕੋਨਮੀ ਜਿਹੜੀ ਆ ਉਹ ਕੋਲੈਪਸ ਹੋਊਗੀ। ਇਨਵੈਂਟੋਰੀਜ਼ ਕਹਿੰਦੇ ਹੁਣ ਆਪਾਂ ਦੇਖ ਰਹੇ ਹਾਂ, ਹਾਊਸਿੰਗ ਦੀ ਉਹਨਾਂ ਨੇ ਗੱਲ ਕੀਤੀ ਵੀ ਹਾਊਸਿੰਗ ਇਜ਼ ਸਟਾਰਟਿੰਗ ਟੂ ਰੋਲ ਓਵਰ, ਵੀ ਉਹ ਵੀ ਹੁਣ ਮੁੱਦੇ ਮੂੰਹ ਇੱਕ ਹਿਸਾਬ ਦੇ ਨਾਲ ਹੋ ਰਹੀ ਆ। ਤੇ ਇਨਵੈਂਟੋਰੀਜ਼ ਆਪਾਂ ਦੇਖ ਰਹੇ ਹਾਂ ਵੀ ਕਿਸ ਹਿਸਾਬ ਦੇ ਨਾਲ ਐਕਸਪਲੋਡ ਕਰ ਰਹੀਆਂ। ਉਹੀ ਸੇਮ ਗੱਲਾਂ ਜੋ ਆਪਾਂ ਤੁਹਾਨੂੰ ਦੱਸ ਰਹੇ ਹਾਂ, ਮਲਟੀਪਲ ਇੰਡਸਟਰੀ 'ਚ ਲੇ ਆਫ, ਫੈਡ ਜਿਹੜਾ ਆ ਉਹ ਇੰਟਰਸਟ ਰੇਟ ਵਧਾ ਰਿਹਾ ਆ, ਇਨਫਲੇਸ਼ਨ ਜਿਹੜੀ ਉਹ ਅਜੇ ਤੱਕ ਉੱਤੇ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਓਵਰਆਲ ਕੁੱਲ ਮਿਲਾ ਕੇ
ਇੱਕ ਟਿਕਿੰਗ ਟਾਈਮ ਬੰਬ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਨਵੰਬਰ 1994 ਤੋਂ ਬਾਅਦ 'ਚ ਪਹਿਲੀ ਵਾਰੀ ਸੈਂਟਰਲ ਬੈਂਕ ਫੈਡ ਨੇ ਇੰਨਾ ਵੱਡਾ ਇੰਟਰਸਟ ਰੇਟ ਦੇ ਵਿੱਚ ਇਨਕਰੀਜ਼ ਜਿਹੜਾ ਆ ਉਹ ਕੀਤਾ ਆ। ਇਹ ਸਿਰਫ ਤੇ ਸਿਰਫ ਕੋਸ਼ਿਸ਼ ਇਹੀ ਆ ਵੀ ਜਿਹੜੀ ਇਨਫਲੇਸ਼ਨ ਆ ਉਸ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਜਾ ਸਕੇ। ਸੋ ਇਹ ਹੁਣ ਲਾਈਕ ਆਪਾਂ ਨੂੰ ਦੇਖਣਾ ਪੈਣਾ ਵੀ ਵਟਸ ਵਰਸ ਤੇ ਵਰਸ ਦੇ ਵਿੱਚੋਂ ਇੱਕ ਚੀਜ਼ ਚੂਜ਼ ਕਰਨ ਵਾਲੀ ਗੱਲ ਹੋਈ ਆ ਵੀ ਆਪਾਂ ਇਨਫਲੇਸ਼ਨ ਰੱਖਣੀ ਆ ਕਿ ਰਿਸੈਸ਼ਨ ਜਿਹੜਾ ਉਹ ਰੱਖਣਾ ਹੈ। ਸੋ ਆਈਦਰ ਵਨ ਔਰ ਅਦਰ ਇਹ ਚੀਜ਼ ਹੋਊਗਾ। ਬੈਡ ਸਿਚੁਏਸ਼ਨ ਦੇ ਵਿੱਚ ਦੋਨੋਂ ਚੀਜ਼ਾਂ ਜਿਹੜੀਆਂ ਉਹ ਹੋਣਗੀਆਂ। ਸੋ ਆਪਾਂ ਨੂੰ ਤਿਆਰੀ ਵਰਸ ਦੇ ਲਈ ਕਰਕੇ ਜਿਹੜੀ ਉਹ ਆਪਣੇ ਆਪ ਨੂੰ ਸਾਰਿਆਂ ਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਸਾਬਕਾ ਅਸੈਂਬਲੀਮੈਨ ਚੱਕ ਡਿਵੋਰ ਉਹਨਾਂ ਨੇ ਇਹ ਕਿਹਾ ਆ ਵੀ ਕੈਲੀਫੋਰਨੀਆ ਦੀਆਂ ਲਿਬਰਲ ਪਾਲਿਸੀਜ਼ ਤੇ ਹਾਈ ਕਾਸਟ ਆਫ ਲਿਵਿੰਗ, ਗੈਸ ਤੇ ਹੋਮਓਨਰਸ ਦੀਆਂ ਹੋਮਸ ਦੀ ਪ੍ਰਾਈਸ ਨੂੰ ਲੈ ਕੇ ਬਹੁਤ ਸਾਰੇ ਕੈਲੀਫੋਰਨੀਅਨ ਰੈਜ਼ੀਡੈਂਟਸ ਜਾਂ ਤਾਂ ਉਹ ਟੈਕਸਸ ਨੂੰ ਮੂਵ ਹੋ ਰਹੇ ਆ ਤੇ ਜਾਂ ਈਵਨ ਕਹਿੰਦਾ ਮੈਕਸੀਕੋ ਨੂੰ ਵੀ ਮੂਵ ਹੋ ਰਹੇ ਆ। 2 ਲੱਖ ਦੇ ਕਰੀਬ ਵਰਕਰਸ ਕਹਿੰਦੇ ਵੀ ਮੂਵ ਹੋ ਚੁੱਕੇ ਹੈਗੇ ਆ ਮੈਕਸੀਕੋ ਨੂੰ ਕੈਲੀਫੋਰਨੀਆ ਤੋਂ, ਕਿਉਂਕਿ ਘਰਾਂ ਦੇ ਵਿੱਚੋਂ ਜਿਹੜੇ ਕੰਮ ਕਰਦੇ ਹੈਗੇ, ਰਿਮੋਟ ਵਰਕ ਕਰਦੇ, ਉਹ ਕਹਿੰਦੇ ਵੀ ਜੇ ਹੁਣ ਆਪਾਂ ਸੈਨੋਜ਼ੇ ਤੋਂ ਕਿਤੇ ਸਸਤੇ ਏਰੀਏ 'ਚ ਮੂਵ ਹੋਣਾ, ਉਹਦੇ ਨਾਲ ਫਿਰ ਸਿੱਧਾ ਹੀ ਮੈਕਸੀਕੋ ਮੂਵ ਹੋ ਜਾਓ। ਤੇ ਇਹਦੇ ਨਾਲ ਇਕੋਨਮੀ ਨੂੰ ਵੀ ਨੈਚੁਰਲੀ ਫਰਕ ਤਾਂ ਪੈਣਾ ਹੀ ਆ। ਹੁਣ ਜੇ ਇੰਨੇ 2 ਲੱਖ ਬੰਦਾ ਮੰਨ ਲਓ ਮੈਕਸੀਕੋ ਚਲ ਗਿਆ, ਉਹਨਾਂ ਨੂੰ ਹਾਈ ਪੇਇੰਗ ਜੋਬ ਹੈਗੀ ਆ ਤੇ ਨੈਚੁਰਲੀ ਉਹ ਮਨੀ ਵੀ ਉੱਥੇ ਹੀ ਸਪੈਂਡ ਕਰੂਗੇ ਜਿਹੜਾ ਕਿ ਕੈਲੀਫੋਰਨੀਆ 'ਚ ਹੋਣਾ ਸੀ। ਸੋ ਇਹ ਕੁਛ ਵੀ ਜਿਹੜਾ ਆ ਕੈਲੀਫੋਰਨੀਆ 'ਚ ਹੋ ਰਿਹਾ। ਸੋ 2 ਮੇਜਰ ਚੀਜ਼ਾਂ, ਇੱਕ ਗੈਸ ਤੇ ਇੱਕ ਘਰਾਂ ਦੀ ਪ੍ਰਾਈਸ ਜਾਂ ਰੈਂਟ ਬਹੁਤ ਜ਼ਿਆਦਾ ਹੈਗੇ। ਪਰ ਹੁਣ ਤਾਂ ਅੱਜ ਕੱਲ ਖਾਣ ਵਾਲਾ ਸਮਾਨ ਵੀ ਦੇਖ ਲਓ ਵੀ ਉਹ ਕਿੰਨਾ ਜ਼ਿਆਦਾ ਜਿਹੜਾ ਮਹਿੰਗਾ ਹੋਇਆ ਆ। ਕੱਲਾ ਕੈਲੀਫੋਰਨੀਆ ਨਹੀਂ, ਹੁਣ ਤਾਂ ਪੂਰੇ USA ਦੇ ਵਿੱਚ ਇਹ ਹਾਲ ਬਣਿਆ ਹੋਇਆ ਹੈ। ਅਗਲੀ ਗੱਲ ਕਰਦੇ ਜਾਈਏ, ਬ੍ਰਾਜ਼ੀਲ ਦੇ ਐਮਾਜ਼ੋਨ ਰੇਨ ਫੋਰੈਸਟ ਦੇ ਵਿੱਚ ਇੱਕ ਬ੍ਰਿਟਿਸ਼ ਜਰਨਲਿਸਟ ਤੇ ਉਸ ਇੱਕ ਨਾਲ ਬ੍ਰਾਜ਼ੀਲ ਦਾ ਹੀ ਜਿਹੜੇ ਇੰਡੀਜੀਨੀਅਸ ਐਕਸਪਰਟ ਜਿਹੜਾ ਸੀਗਾ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਅੱਜ ਇੱਕ ਫਿਸ਼ਰਮੈਨ ਮਸ਼ਵਾਰੇ ਨੂੰ ਕਹਿੰਦੇ ਇਸ ਬਾਬਤ ਫੜਿਆ ਗਿਆ ਆ। ਉਸਨੇ ਮੰਨਿਆ ਆ ਵੀ ਉਸਨੇ ਹੀ ਇਹਨਾਂ ਦਾ ਕਤਲ ਕੀਤਾ ਸੀਗਾ। ਇੱਕ ਜਿਹੜੀ ਐਮਾਜ਼ੋਨ ਰਿਵਰ ਆ ਉਸਦੇ ਇੱਕ ਥਾਂ ਦੇ ਵਿੱਚ ਕਾਫੀ ਲੰਬੀ ਚੌੜੀ ਇਹ ਰਿਵਰ ਆ, ਉਸਦੇ ਇੱਕ ਤੱਟ ਦੇ ਉੱਤੇ ਇਨਸਾਨੀ ਅਵਸ਼ੇਸ਼ ਜਿਹੜੇ ਉਹ ਮਿਲੇ ਸੀਗੇ। ਉਸ ਤੋਂ ਬਾਅਦ ਦੇ ਵਿੱਚ ਇਹ ਲੱਗਾ ਤੇ ਇਹ ਕਨਕਲੂਜਨ ਦੇ ਉੱਤੇ ਲੋਕੀ ਪਹੁੰਚੇ ਵੀ ਜਿਹੜਾ ਜਰਨਲਿਸਟ ਡੌਮ ਫਿਲਿਪਸ ਤੇ ਸਾਬਕਾ ਅਧਿਕਾਰੀ ਜਿਹੜਾ ਬ੍ਰਾਜ਼ੀਲ ਦਾ ਸੀਗਾ ਬਰੂਨੋ ਪਰੇਰਾ, ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਉਹਨਾਂ ਦੀਆਂ ਹੀ ਇਹ ਕਿਤੇ ਨਾ ਕਿਤੇ ਲਾਸ਼ਾਂ ਸੀਗੀਆਂ। ਸੋ ਕਹਿੰਦੇ ਵੀ ਫਿਸ਼ਰਮੈਨ ਨੇ ਕਿਹਾ ਵੀ ਮੈਂ ਇਹਨਾਂ ਨੂੰ ਐਂਬੁਸ਼ ਕੀਤਾ, ਅਚਾਨਕ ਇਹਨਾਂ ਉੱਤੇ ਜਿਹੜਾ ਉਹ ਹਮਲਾ ਕਰ ਦਿੱਤਾ ਸੀਗਾ। ਸੋ ਬ੍ਰਾਜ਼ੀਲ ਬੇਸਡ ਕੰਟਰੀਬਿਊਟਰ ਸੀਗਾ ਜਿਹੜੀ ਗਾਰਡੀਅਨ ਅਖਬਾਰ ਆ ਉਸ ਦੇ ਲਈ, ਇਸ ਦੇ ਨਾਲ ਉਹ ਵਾਸ਼ਿੰਗਟਨ ਪੋਸਟ ਦੇ ਲਈ ਵੀ ਕੰਮ ਕਰਦਾ ਸੀ। ਤੇ ਜਿਹੜਾ ਬ੍ਰਾਜ਼ੀਲੀਅਨ ਲੋਕਲ ਜਿਹੜਾ ਉਹ ਮਾਰਿਆ ਗਿਆ ਆ ਉਹ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਹੈਗੇ ਆ ਉਹਨਾਂ ਦੀ ਏਜੰਸੀ ਦੇ ਨਾਲ ਕਾਫੀ ਲੰਮਾ ਸਮਾਂ ਕੰਮ ਕਰਦਾ ਰਿਹਾ ਸੀ ਤੇ ਹੁਣ ਇਸ ਬੰਦੇ ਨੇ ਆਪਣੇ ਅਪਰਾਧ ਨੂੰ ਕਬੂਲਿਆ ਆ। ਜੀ, ਪਿਛਲੇ ਹਫ਼ਤੇ ਆਪਾਂ ਖਬਰ ਸਾਂਝੀ ਕੀਤੀ ਸੀ। ਕਾਫੀ ਵੱਡੀ ਗਿਣਤੀ ਦੇ ਵਿੱਚ ਏਜੰਸੀਜ਼ ਵੱਖ-ਵੱਖ ਮੁਲਕਾਂ ਦੀਆਂ ਉਹਨਾਂ ਨੂੰ ਸਰਚ ਕਰ ਰਹੀਆਂ ਸੀ, ਪਰ ਹੁਣ ਉਹਨਾਂ ਦਾ ਇਹ ਪਤਾ ਚੱਲਿਆ ਵੀ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਡਾਕਟਰ ਫੌਚੀ, ਐਂਥਨੀ ਫੌਚੀ ਸਾਰਿਆਂ ਨੂੰ ਪਤਾ ਹੀ ਆ, ਡਾਇਰੈਕਟਰ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਦੇ, ਤੇ ਉਹਨਾਂ ਨੂੰ ਅੱਜ ਕਰੋਨਾ ਵਾਇਰਸ ਹੋ ਗਿਆ ਹੈ। ਹੋਇਆ ਮਾਈਲਡ ਆ, 81 ਸਾਲਾਂ ਦੇ ਡਾਕਟਰ ਫੌਚੀ ਜੋ ਆ ਮਾਈਲਡ ਸਿੰਪਟਮਸ ਉਹਨਾਂ ਨੂੰ ਹੋਏ ਆ। ਇਹ ਸਟੇਟਮੈਂਟ ਇਸ਼ੂ ਕੀਤੀ ਗਈ ਆ ਉਹਨਾਂ ਦੇ ਆਫਿਸ ਵੱਲੋਂ। ਉਹ ਫੁੱਲੀ ਵੈਕਸੀਨੇਟਡ ਸੀ, ਜਿੰਨੇ ਵੀ ਟੀਕੇ ਲਵਾਉਣੇ ਸੀ ਉਹਨਾਂ ਨੇ ਸਾਰੇ ਲਵਾਏ ਹੋਏ ਸੀ। ਪਰ ਆਪਾਂ ਹੋਰ ਵੀ ਖਬਰਾਂ ਬਹੁਤ ਆ ਰਹੀਆਂ, ਕੈਲੀਫੋਰਨੀਆ 'ਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 'ਚ ਬਹੁਤ ਵਾਧਾ ਹੋ ਰਿਹਾ, USA 'ਚ ਵੀ ਬਹੁਤ ਵਾਧਾ ਹੋ ਰਿਹਾ। ਪਰ ਗੁੱਡ ਗੱਲ ਇਹ ਆ ਵੀ ਇਸ ਵਾਰੀ ਜਿਹਨਾਂ ਨੂੰ ਕਰੋਨਾ ਹੁੰਦਾ ਉਹ ਬੜਾ ਮਾਈਲਡ ਆ, ਛੇਤੀ ਬੰਦੇ ਠੀਕ ਹੋ ਜਾਂਦੇ ਆ। ਬਹੁਤ ਵਾਰ ਮੈਜੋਰਟੀ ਆਫ ਦਾ ਟਾਈਮ ਕਿਸੇ ਨੂੰ ਹਸਪਤਾਲ ਦੇ ਵਿੱਚ ਨਹੀਂ ਜਾਣਾ ਪੈਂਦਾ। ਸੋ ਜਿਹੜੇ ਵੈਕਸੀਨੇਟਡ ਹੈਗੇ ਆ ਉਹ ਥੋੜੇ ਉਹਨਾਂ ਨੂੰ ਜ਼ਿਆਦਾ ਫਾਇਦਾ ਆ ਵੀ ਇਹਦਾ ਜਿਹੜਾ ਅਸਰ ਆ ਉਹ ਘਟ ਜਾਂਦਾ ਹੈਗਾ। ਜੀ ਜੀ। ਕੁਆਲਕਾਮ ਨੇ ਯੂਰਪੀਅਨ ਸੰਘ ਦੇ ਵਿੱਚ ਇੱਕ ਜਿਹੜਾ ਐਂਟੀ ਟਰਸਟ ਫਾਈਨ ਉਹਨਾਂ ਦੇ ਉੱਤੇ $1 ਬਿਲੀਅਨ ਦਾ ਕੀਤਾ ਗਿਆ ਸੀਗਾ, ਉਸ ਖਿਲਾਫ ਅਦਾਲਤ ਵਿੱਚ ਜਿੱਤ ਪ੍ਰਾਪਤ ਕੀਤੀ ਹੈਗੀ ਆ।
997 ਮਿਲੀਅਨ ਯੂਰੋ ਦਾ ਫਾਈਨ ਜਿਹੜਾ US ਦੀ ਚਿਪ ਮੇਕਰ ਕੁਆਲਕਾਮ ਕੰਪਨੀ ਆ ਉਸ ਨੂੰ ਪਾਇਆ ਗਿਆ ਸੀ। EU ਦੇ ਜਿਹੜੇ ਐਂਟੀ ਟਰਸਟ ਰੈਗੂਲੇਟਰਸ ਆ ਉਹਨਾਂ ਨੇ 4 ਸਾਲ ਪਹਿਲਾਂ ਇਹ ਫੈਸਲਾ ਲਿਆ ਸੀ। 2018 ਦੇ ਵਿੱਚ ਕਿਹਾ ਗਿਆ ਸੀਗਾ ਇਸ ਫੈਸਲੇ ਦੇ ਵਿੱਚ ਵੀ ਬਿਲੀਅਨਸ ਆਫ ਡਾਲਰ ਕੁਆਲਕਾਮ ਨੇ ਐਪਲ ਨੂੰ ਪੇ ਕੀਤੇ ਆ 2011 ਤੋਂ 2018 ਦੇ ਵਿੱਚ, ਵੀ ਸਿਰਫ ਤੇ ਸਿਰਫ ਉਹਨਾਂ ਦੀਆਂ ਚਿਪਸ ਹੀ ਵਰਤੀਆਂ ਜਾਣ ਆਈਫੋਨ ਤੇ ਪੈਡਸ ਦੇ ਲਈ। ਕਹਿੰਦੇ ਵੀ ਇਸ ਦੇ ਨਾਲ ਕੁਆਲਕਾਮ ਨੇ ਆਪਣੇ ਜਿਹੜੇ ਰਾਈਵਲਸ ਆ, ਖਾਸ ਕਰਕੇ ਜਿਹੜੀ ਇੰਟਲ ਕਾਰਪੋਰੇਸ਼ਨ ਆ, ਉਹਨਾਂ ਨੂੰ ਬਲੌਕ ਆਊਟ ਕਰ ਦਿੱਤਾ। ਸੋ ਇਹ ਐਂਟੀ ਟਰਸਟ ਦੇ ਅਧੀਨ ਆ ਜਾਂਦਾ ਆ। ਸੋ ਪਰ ਅੱਜ ਕਹਿੰਦੇ ਆ ਵੀ ਜਿਹੜਾ ਐਂਟੀ ਟਰਸਟ ਫਾਈਨ ਤੋਂ ਫਾਈਨਲੀ ਕੁਆਲਕਾਮ ਨੂੰ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਹੈ। ਜਿਹੜਾ ਜਨਰਲ ਕੋਰਟ ਆ ਯੂਰਪ ਦਾ ਦੂਜਾ ਸਭ ਤੋਂ ਸਰਵਉੱਚ ਜਿਹੜੀ ਅਦਾਲਤ ਮੰਨੀ ਜਾਂਦੀ ਆ, ਉਹਨਾਂ ਨੇ ਕਿਹਾ ਵੀ ਜਿਹੜੀਆਂ ਯੂਰਪੀਅਨ ਸੰਘ ਦੀਆਂ ਇਹ ਫਾਈਂਡਿੰਗ ਸੀਗੀਆਂ ਜਿਹੜੇ EU ਦੇ ਕੰਪੀਟੀਸ਼ਨ ਇਨਫੋਰਸਰ ਦੇ ਸੰਬੰਧ ਦੇ ਨਾਲ ਰੱਖੀਆਂ ਗਈਆਂ ਸੀਗੀਆਂ, ਉਸ ਨੂੰ ਉਹ ਹੁਣ ਅਨਲ ਕਰਦੇ ਆ, ਖਤਮ ਜਿਹੜੇ ਆ ਉਹ ਕਰ ਦਿੱਤੇ ਆ। ਕਹਿੰਦੇ ਵੀ ਇਹਦੇ ਵਿੱਚ ਬਹੁਤ ਸਾਰੀਆਂ ਇਰੈਗੂਲੈਰਿਟੀਜ਼ ਜਿਹੜੀਆਂ ਉਹ ਰਹੀਆਂ ਆ ਪੂਰੇ ਫਾਈਨ ਜਿਹੜੇ ਪਾਉਣ ਦੇ ਦੌਰਾਨ। ਇਸ ਲਈ ਹੁਣ ਕੁਆਲਕਾਮ ਨੂੰ ਕੀਤਾ ਗਿਆ $1 ਬਿਲੀਅਨ ਦਾ ਇਹ ਜੁਰਮਾਨਾ ਆ, ਉਸ ਨੂੰ ਅਨਲ ਕੀਤਾ ਜਾ ਰਿਹਾ, ਖਤਮ ਕੀਤਾ ਜਾ ਰਿਹਾ ਹੈ। ਜੀ, ਅਗਲੀ ਖਬਰ ਚਲੀਏ। ਸੈਨੋਜ਼ੇ ਕੈਲੀਫੋਰਨੀਆ ਤੋਂ ਜਾਪਾਨ ਨੂੰ ਇੱਕ ਨਵੀਂ 에ਅਰਲਾਈਨ ਸ਼ੁਰੂ ਹੋ ਰਹੀ ਆ, ਜ਼ਿਪ 에ਅਰ। ਕਹਿੰਦੇ ਪਏ ਇਹਦਾ ਕਿਰਾਇਆ ਕਾਫੀ ਸਸਤਾ ਹੋਊਗਾ। ਅੱਜ ਕੱਲ 에ਅਰਲਾਈਨ ਦੇ ਕਿਰਾਏ ਵੀ ਬਹੁਤ ਵਧੇ ਹੋਏ ਆ। ਮੇਨ ਕਾਰਨ ਗੈਸ ਤੇ ਇੰਪਲਾਈ ਸ਼ਾਰਟੇਜ ਹੈਗਾ। ਇਹ ਨਵੀਂ ਸਰਵਿਸਿਜ਼ ਇਸ ਸਾਲ ਦੇ ਵਿੱਚ ਬਹੁਤ ਜਲਦੀ ਸ਼ੁਰੂ ਕਰਨ ਜਾ ਰਿਹਾ ਜ਼ਿਪ 에ਅਰ ਤੋਂ। ਸਿੱਧੀ ਫਲਾਈਟ ਜਾਪਾਨ ਤੋਂ ਸੈਨੋਜ਼ੇ ਫਲਾਈਟਸ ਆਉਣਗੀਆਂ, ਇਕੱਲੀ ਇੱਕ ਨਹੀਂ, ਜ਼ਿਆਦਾ ਫਲਾਈਟ ਹਰ ਰੋਜ਼ ਆਉਣਗੀਆਂ ਤੇ ਮੋਸਟਲੀ ਜਾਪਾਨ ਤੋਂ ਫਿਰ ਜਿਹੜੇ ਏਸ਼ੀਅਨ ਕੰਟਰੀਜ਼ ਆ ਉਹਨਾਂ ਦੇ ਨਾਲ ਫਲਾਈਟਸ ਕਨੈਕਟ ਹੋਣਗੀਆਂ। ਸੋ ਇੰਡੀਆ ਤੋਂ ਜਾਂ ਹੋਰ ਮੁਲਕਾਂ ਤੋਂ ਜਿਹੜੇ ਲੋਕ ਆਉਗੇ ਉਹਨਾਂ ਨੂੰ ਹੁਣ ਸੈਨ ਫਰਾਂਸਿਸਕੋ ਦੀ ਜਗ੍ਹਾ ਸੈਨੋਜ਼ੇ ਉਹ ਸੌਖਾ ਰਹੂਗਾ, ਕਿਉਂਕਿ ਬਹੁਤ ਵਾਰ ਬਹੁਤੇ ਸੈਨ ਫਰਾਂਸਿਸਕੋ ਪਤਾ ਹੀ ਆ ਆਪਾਂ ਨੂੰ, ਪੰਜਾਬੀ ਘੱਟ ਰਹਿੰਦੇ ਆ ਸੈਨ ਫਰਾਂਸਿਸਕੋ 'ਚ, ਆਲੇ ਦੁਆਲੇ ਸੈਨੋਜ਼ੇ ਏਰੀਏ 'ਚ ਇੱਧਰ ਜ਼ਿਆਦਾ ਰਹਿੰਦੇ ਹੈਗੇ ਆ। ਤੇ ਇਹ ਅੱਜ ਸੈਨੋਜ਼ੇ ਦੇ ਮੇਅਰ ਸੈਮ ਲਿਕਾਰਡੋ ਉਹਨਾਂ ਨੇ ਦੱਸਿਆ ਕਿ ਜ਼ਿਪ 에ਅਰ ਨੇ ਨਵੀਂ ਸਰਵਿਸਿਜ਼ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ ਤੇ ਬਹੁਤ ਜਲਦੀ ਉਹ ਟੋਕੀਓ ਨਰੀਤਾ 에ਅਰਪੋਰਟ ਤੇ ਸੈਨੋਜ਼ੇ ਤੇ ਨਾਲ ਦੀ ਨਾਲ ਲਾਸ ਐਂਜਲਸ 에ਅਰਪੋਰਟ ਦੇ ਨਾਲ ਡਾਇਰੈਕਟ ਫਲਾਈਟ ਸ਼ੁਰੂ ਕਰਨਗੇ। ਸੈਨੋਜ਼ੇ ਦੇ ਵਿੱਚ 9,72,600 ਪੈਸੇਂਜਰਸ ਉਹਨਾਂ ਨੇ ਹੈਂਡਲ ਕੀਤੇ ਆ ਮੰਥ ਦੇ ਹਿਸਾਬ ਨਾਲ, ਕਹਿੰਦੇ। ਪਰ ਇਹਦੇ ਨਾਲ, ਇਸ ਸਰਵਿਸ ਦੇ ਨਾਲ ਹੋਰ ਵੀ ਪੈਸੇਂਜਰ ਆਉਣਗੇ ਤੇ 에ਅਰਪੋਰਟ ਨੂੰ ਇਕੋਨੋਮਿਕਲੀ ਵੀ ਕਾਫੀ ਫਾਇਦਾ ਹੋਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚੋਂ ਹੀ ਆ। ਯੰਗਵਿਲ ਕੈਲੀਫੋਰਨੀਆ ਤੋਂ ਇਹ ਖਬਰ ਆ ਰਹੀ ਆ। ਕੈਲੀਫੋਰਨੀਆ ਸਟੇਟ ਹੁਣ $51 ਮਿਲੀਅਨ ਪੇ ਕਰੂਗੀ। ਇੱਕ ਕਿਲਿੰਗ ਹੋਈ ਸੀਗੀਆਂ, ਕੁਝ ਕਿਲਿੰਗਸ ਹੋਈਆਂ ਸੀਗੀਆਂ 2018 ਦੇ ਵਿੱਚ, ਮਾਰਚ ਦੇ ਵਿੱਚ। ਇੱਕ US ਫੌਜ ਦਾ ਹੀ ਬੰਦਾ ਸੀਗਾ, PTSD ਤੋਂ ਪੀੜਤ ਸੀਗਾ, ਐਲਬਰਟ ਵੌਂਗ, 36 ਸਾਲਾਂ ਦਾ ਸੀ, ਮੈਡਲ ਜੇਤੂ ਇਹ ਸੀਗਾ। ਤੇ ਇੱਥੇ ਬਾਕੀ ਵੈਟਰਨਸ ਦੇ ਨਾਲ ਕਰ ਰਿਹਾ ਸੀ, ਆਪਣੇ ਆਪ ਨੂੰ ਸੁਧਾਰਨ ਦੀ ਇਸ ਦੇ ਵਿੱਚ ਕੋਸ਼ਿਸ਼ ਸੀ ਵੀ ਜਿਹੜੀ ਮੈਂਟਲ ਹੈਲਥ ਆ ਉਸ ਨੂੰ ਸੁਧਾਰਿਆ ਜਾਵੇ। ਪਰ 9 ਮਾਰਚ ਨੂੰ ਇਸ ਨੇ ਜਿਹੜੇ 3 ਸਟਾਫਰਸ ਆ, ਇੱਕ ਪਾਥਵੇ ਹੋਮ ਕਰਕੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੀ ਇਹ ਪ੍ਰੋਗਰਾਮ ਨੂੰ ਰਨ ਕਰ ਰਹੀ ਸੀ, ਵੈਟਰਨ ਹੋਮਸ ਆਫ ਕੈਲੀਫੋਰਨੀਆ, ਉਸ ਨੇ ਉਹਨਾਂ ਨੂੰ ਜਿਹੜਾ ਬੰਦਕ ਬਣਾ ਲਿਆ ਸੀਗਾ। ਬਾਅਦ 'ਚ ਗੋਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ ਤੇ ਖੁਦ ਨੂੰ ਵੀ ਉਸਨੇ ਮਾਰ ਦਿੱਤਾ ਸੀ। ਇਹ ਜਿਹੜਾ ਨਾਨ ਪ੍ਰੋਫਿਟ ਆ ਇਰਾਕ ਤੇ ਅਫਗਾਨਿਸਤਾਨ ਦੇ ਜਿਹੜੇ ਵਾਰ ਵੈਟਰਨਸ ਆ, ਜਿਨ੍ਹਾਂ ਨੂੰ PTSD ਆ, ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਆ, ਉਹਨਾਂ ਦੇ ਲਈ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦਾ ਸੀਗਾ। ਸੋ ਹੁਣ ਸਰਕਾਰ ਕੈਲੀਫੋਰਨੀਆ ਅਧਿਕਾਰੀ ਮੰਨੇ ਆ ਵੀ ਜਿਹੜੇ ਵੱਖ-ਵੱਖ ਲਾ ਸੂਟਸ ਇਸ ਦੇ ਬਾਬਤ ਹੋਏ ਆ, ਉਸ ਵਿੱਚ ਹੁਣ $51 ਮਿਲੀਅਨ ਦੇ ਕੇ ਇਹਨਾਂ ਨੂੰ ਸੈਟਲ ਜਿਹੜਾ ਆ ਉਹ ਕਰਨ ਜਾ ਰਹੀ ਆ। ਇਹ ਸੈਟਲਮੈਂਟ ਦੇ ਵਿੱਚ $51 ਮਿਲੀਅਨ ਇੱਕ ਟਾਈਮ ਦੀ ਪੇਮੈਂਟ ਜਿਹੜੀ ਉਹ ਹੋਊਗੀ, ਜਿਹੜੀ ਵੈਟਰਨਸ ਹੋਮ ਆਫ ਕੈਲੀਫੋਰਨੀਆ ਉਹਨਾਂ ਨੂੰ ਜਿਹੜੀ ਉਹਦੇ ਵਿੱਚ ਹੋਈ ਸ਼ੂਟਿੰਗ ਆ ਉਸ ਦੇ ਕਰਕੇ ਜਿਹੜੀ ਉਹ ਜਾ ਰਹੀ ਆ। ਸੋ ਨਾਪਾ ਵੈਲੀ ਰਜਿਸਟਰ ਨੇ ਇਸ ਦੇ ਬਾਰੇ ਪਹਿਲਾਂ ਜਿਹੜਾ ਉਹ ਰਿਪੋਰਟ ਕੀਤਾ ਸੀ। ਸਟੇਟ ਬਜਟ ਡਾਕੂਮੈਂਟਸ ਨੇ ਇਸ ਨੂੰ ਆਲਰੇਡੀ ਅਪਰੂਵ ਕਰ ਦਿੱਤਾ ਸੀਗਾ ਲੈਜਿਸਲੇਚਰ ਦੇ ਨਾਲ। ਜੀ, ਅਗਲੀ ਖਬਰ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ। ਇੰਟਰਨਲ ਰੈਵਨਿਊ ਸਰਵਿਸ
ਉਹ 4000 ਤੋਂ ਵੱਧ ਕੰਟੈਕਟ ਰਿਪਰੈਜ਼ੈਂਟੇਟਿਵ ਪੋਜੀਸ਼ਨ ਦੇ ਲਈ ਹਾਇਰ ਕਰਨ ਜਾ ਰਿਹਾ ਪੂਰੇ USA 'ਚ। ਤੇ ਜਿਹੜੇ ਆਪਣੇ ਭੈਣ ਭਰਾ ਜੌਬ ਲੱਭਦੇ ਆ ਫ੍ਰਿਜ਼ਨੋ ਏਰੀਏ 'ਚ ਆ, ਜਿਹੜੇ IRS ਲਈ ਕੰਮ ਕਰਨਾ ਚਾਹੁੰਦੇ ਆ, 370 ਦੇ ਕਰੀਬ ਜੌਬਸ ਫ੍ਰਿਜ਼ਨੋ ਦੇ ਵਿੱਚ ਓਪਨ ਹੋਣਗੀਆਂ। ਇਹਦੇ ਸੰਬੰਧ ਦੇ ਵਿੱਚ ਜੂਨ 17 ਫਰਾਈਡੇ ਤੇ ਜੂਨ 16 ਥਰਸਡੇ, ਕੱਲ ਤੇ ਪਰਸੋਂ 2 ਦਿਨ ਉਹਨਾਂ ਨੇ ਓਪਨ ਹਾਊਸ ਰੱਖਿਆ ਆ ਹਿਲਟਨ ਹੋਟਲ ਫ੍ਰਿਜ਼ਨੋ ਕਨਵੈਨਸ਼ਨ ਸੈਂਟਰ ਦੇ ਵਿੱਚ 2233 ਵੈਂਚਰਾ ਸਟਰੀਟ ਡਾਊਨਟਾਊਨ ਫ੍ਰਿਜ਼ਨੋ ਦੇ ਵਿੱਚ 9 ਵਜੇ ਤੋਂ ਲੈ ਕੇ 5 ਵਜੇ ਤਾਈਂ। ਸੋ ਜਿਹੜੇ ਲੋਕ ਕੁਆਲੀਫਾਈ ਕਰਦੇ ਆ IRS ਦੀ ਵੈਬਸਾਈਟ ਤੇ ਜਾ ਕੇ ਆਪਣੀ ਜੌਬ ਤੇ ਉਹ ਉੱਥੇ ਜਿਹੜੇ ਹੋਟਲ ਦੇ ਵਿੱਚ ਓਪਨ ਹਾਊਸ ਰੱਖਿਆ ਆ ਜੌਬਸ ਦੇ ਲਈ, ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ। ਇਹ ਵੀ ਦੱਸਦੀ ਜਾਈਏ, ਜੇ ਤੁਸੀਂ IRS ਲਈ ਕੰਮ ਕਰਨਾ ਆ, ਤੁਸੀਂ US ਦੇ ਸਿਟੀਜ਼ਨ ਹੋਣੇ ਚਾਹੀਦੇ ਆ ਤੇ ਤੁਹਾਡਾ FBI ਦਾ ਫਿੰਗਰਪ੍ਰਿੰਟ ਚੈੱਕ ਹੋਊਗਾ ਤੇ ਤੁਹਾਡੇ ਟੈਕਸ ਕੰਪਲਾਈਂਸ ਵੈਰੀਫਿਕੇਸ਼ਨ, ਮੈਂਡੇਟਰੀ ਐਜੂਕੇਸ਼ਨ ਟ੍ਰੇਨਿੰਗ, ਇਹ ਸਾਰਾ ਕੁਝ ਆਊਗਾ ਕਿਉਂਕਿ ਇਹ ਫੈਡਰਲ ਗਵਰਨਮੈਂਟ ਦੀ ਜੌਬ ਆ। ਹਾਂ, ਹੁਣ ਟੈਕਸ ਵਾਲਿਆਂ ਦਾ ਕੰਮ ਕਰਨਾ, ਟੈਕਸ ਤਾਂ ਦਿੱਤਾ ਹੋਊਗਾ ਤਾਂ ਹੀ ਅਗਲਿਆਂ ਨੇ ਜਿਹੜਾ ਉਹ ਰੱਖਣਗੇ ਨਾ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ ਦਿਓ। ਨਵੇਂ ਗ੍ਰੈਜੂਏਟ ਹੁੰਦੇ ਨਾ ਫਿਰ ਜੀ ਬਿਲਕੁਲ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ ਆ ਤੇ ਅੱਜ ਸਟਾਕ ਵਾਲਿਆਂ ਲਈ ਥੋੜੀ ਜਿਹੀ ਚੰਗੀ ਖਬਰ ਜਿਹੜੀ ਉਹ ਹੈਗੀ ਆ। ਇਸ ਦੇ ਵਿੱਚ ਅੱਜ ਡਾਊ ਜੋਨ ਹਰਜੋਤ ਸਿੰਘ ਜੀ 1% ਦੇ ਇਜ਼ਾਫੇ ਤੋਂ ਬਾਅਦ 300 ਤੇ 4 ਪੁਆਇੰਟਾਂ ਦਾ ਇਜ਼ਾਫਾ ਹੋਇਆ, 30,668 ਦੇ ਉੱਤੇ ਬੰਦ ਹੋਇਆ। S&P 55 ਪੁਆਇੰਟ ਵੱਧ ਕੇ 3790 ਤੇ, ਨੈਸਡੈਕ 271 ਪੁਆਇੰਟ ਵੱਧ ਕੇ 11,099 ਤੇ ਬੰਦ ਹੋਇਆ। ਸੋਨੇ ਦਾ ਭਾਅ 1800 ਤੇ $37 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $116 ਪ੍ਰਤੀ ਬੈਰਲ ਜਿਹੜੀ ਉਹ ਚੱਲ ਰਹੀ ਆ ਤੇ 10 ਈਅਰ ਯੀਲਡ 3.33% ਦੇ ਉੱਤੇ ਆ। ਇਹ ਵੀ ਆਪਣੇ ਇਤਿਹਾਸ ਦੇ ਵਿੱਚ, ਨਜ਼ਦੀਕੀ ਇਤਿਹਾਸ ਦੇ ਵਿੱਚ ਪਿਛਲੇ 'ਚ ਇਸ ਟਾਈਮ ਸਭ ਤੋਂ ਉਤਲੇ ਲੈਵਲ ਤੇ ਜਾ ਰਹੀ ਆ। ਬਿਟਕੋਇਨ ਨੇ ਥੋੜੀ ਜਿਹੀ ਜਿਹੜੀ ਆ ਵਾਪਸੀ ਕੀਤੀ। ਇੱਕ ਵਾਰੀ ਤਾਂ 20,000 ਦੇ ਇਰਦ ਗਿਰਦ ਲੁੜਕ ਰਿਹਾ ਸੀ, ਇਹ ਹੁਣ ਮੁੜ ਕੇ $22,708 ਦੇ ਬਰਾਬਰ ਪਹੁੰਚਿਆ ਤੇ ਇਥੀਰੀਅਮ ਵੀ $1235 ਦੇ ਬਰਾਬਰ ਚੱਲ ਰਿਹਾ ਆ। $1 ਦੀ ਕੀਮਤ ਇੰਡੀਆ ਦੇ 78 ਰੁਪਏ ਤੇ 13 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। ਜੀ ਤੇ ਹੁਣ ਆਪਾਂ ਫੇਰ ਜਾਂਦੇ ਸਰੋਤਿਆਂ ਨੂੰ ਦੱਸਦੀ ਜਾਈਏ, ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਆ, ਤੁਸੀਂ ਸਾਨੂੰ ਪਿਆਰ ਕਰਦੇ ਹੋ। ਜਿਹੜੇ ਲੋਕ ਖਬਰਾਂ ਮਿਸ ਕਰ ਜਾਂਦੇ, ਹੋਰ ਬਹੁਤ ਸਾਰੇ ਪ੍ਰੋਗਰਾਮ ਮਿਸ ਕਰ ਜਾਂਦੇ ਆ, ਆਪਣੇ ਦੋਸਤਾਂ ਮਿੱਤਰਾਂ ਨੂੰ ਆਲ ਓਵਰ ਦੀ ਵਰਲਡ, ਇੱਕ ਤਾਂ ਇਹ ਕਹੋ ਵੀ ਸਾਰਿਆਂ ਨੂੰ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓ। ਬਾਕੀ ਸਾਡੇ 12 ਸਟੇਸ਼ਨ AM ਤੇ FM ਤੁਸੀਂ ਘਰਾਂ 'ਚ ਕਾਰਾਂ 'ਚ ਸੁਣਦੇ ਹੀ ਹੈਗੇ ਆ ਤੇ YouTube ਤੇ Facebook ਨੂੰ ਸਬਸਕ੍ਰਾਈਬ ਕਰ ਲਓ। ਜੇ ਤੁਸੀਂ ਮਿਸ ਕਰ ਜਾਂਦੇ ਆ, ਜਦੋਂ ਤੁਹਾਨੂੰ ਟਾਈਮ ਲੱਗਦਾ ਉਸ ਟਾਈਮ ਦੇ ਉੱਤੇ ਬਹੁਤੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਆ, ਸੁਣ ਸਕਦੇ ਆ। ਜੀ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।